ਅਗਲੀ ਖਬਰ ਵੈਦਰ ਦੇ ਨਾਲ ਰਿਲੇਟਡ ਆ। ਪਿਛਲੇ ਵੀਕਐਂਡ ਦੇ ਦੌਰਾਨ ਬਹੁਤ ਹੀ ਖਤਰਨਾਕ ਟੋਰਨੇਡੋਜ਼ ਆਏ ਹੈਗੇ ਆ, ਜਿਹਦੇ ਨਾਲ ਕੁਛ ਸਟੇਟਾਂ ਦੇ ਵਿੱਚ 42 ਲੋਕਾਂ ਦੀ, ਹੁਣ ਪਹਿਲਾਂ 36 ਸੀ, ਹੁਣ ਅਪਡੇਟ ਕਰ ਦਿੱਤੀ ਗਈ ਹੈ ਵੀ 42 ਲੋਕਾਂ ਦੀ ਮੌਤ ਹੋਈ ਹੈਗੀ ਆ। 56 ਟੋਰਨੇਡੋਜ਼ 10 ਸਟੇਟਾਂ ਦੇ ਵਿੱਚ ਆਏ, ਜਿਹਦੇ ਵਿੱਚ EF3 ਤੇ EF4 ਟੋਰਨੇਡੋਜ਼ ਇਹ ਨੈਸ਼ਨਲ ਵੈਦਰ ਸਰਵਿਸ ਵੱਲੋਂ ਦੱਸੇ ਗਏ ਹੈਗੇ ਆ। ਮਜ਼ੂਰੀ, ਮਿਸੀਸਿਪੀ, ਅਰਕਨਸਾ, ਅਲਬਾਮਾ ਤੇ ਨਾਰਥ ਕੈਰੋਲੀਨਾ, ਇਹਨਾਂ ਸਾਰਿਆਂ ਦੇ ਵਿੱਚ ਮੌਤਾਂ ਹੋਈਆਂ ਆ। ਡਸਟ ਸਟੋਰਮ ਦੇ ਨਾਲ ਟੈਕਸਸ ਤੇ ਕੈਂਸਸ ਦੇ ਵਿੱਚ ਮੌਤਾਂ ਹੋਈਆਂ ਹੈਗੀਆਂ। ਓਕਲਾਹੋਮਾ ਦੇ ਵਿੱਚ ਵੀ ਮੌਤਾਂ ਹੋਈਆਂ ਹੈਗੀਆਂ। ਤੇ ਜੋ ਡੈਮੇਜ ਆ ਬਿਲੀਅਨਸ ਆਫ ਡਾਲਰ ਦਾ ਇਹ ਹੋਇਆ ਹੈਗਾ। ਬਹੁਤ ਜ਼ਿਆਦਾ ਜਿਹੜਾ ਡੈਮੇਜ ਆ ਇਹਨਾਂ ਟੋਰਨੇਡੋਜ਼ ਦੇ ਨਾਲ ਹੋਇਆ ਹੈਗਾ। ਸੋ 42 ਲੋਕਾਂ ਦੀ ਮੌਤ ਬਹੁਤ ਵੱਡਾ ਨੰਬਰ ਹੈਗਾ। NOAA ਜੋ ਸਟੋਰਮ ਪ੍ਰੈਡਿਕਸ਼ਨ ਸੈਂਟਰ ਹੈਗਾ, ਉਹਨਾਂ ਨੇ ਕਿਹਾ ਵੀ 1000 ਦੇ ਕਰੀਬ ਸਟੋਰਮ ਰਿਪੋਰਟ ਕੀਤੇ ਗਏ ਹੈਗੇ ਆ ਇਸ 2 ਦਿਨਾਂ ਦੇ ਦੌਰਾਨ। 56 ਟੋਰਨੇਡੋਜ਼ 10 ਸਟੇਟਾਂ ਦੇ ਵਿੱਚ ਜੋ ਆਏ ਆ, ਉਹਦੇ ਨਾਲ ਜਿਹੜਾ ਡੈਮੇਜ ਆ, ਜੇ ਤੁਸੀਂ ਵੀਡੀਓਜ਼ ਦੇਖੋ, ਬਹੁਤ ਹੀ ਜ਼ਿਆਦਾ ਲੋਕਾਂ ਦਾ ਹੋਇਆ। ਲੋਕਾਂ ਦੇ ਘਰ ਜਿਹੜੇ ਆ ਉੱਡ ਗਏ ਹੈਗੇ ਆ, ਕਾਰਾਂ ਉੱਡ ਗਈਆਂ, ਸਾਰਾ ਕੁਛ ਬਹੁਤ ਜ਼ਿਆਦਾ ਨੁਕਸਾਨ ਹੋਇਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਉਹ ਇਸ ਸਿਚੁਏਸ਼ਨ ਨੂੰ ਮੋਨੀਟਰ ਕਰ ਰਹੇ ਆ, ਤੇ ਜਿਹੜੇ ਲੋਕਾਂ ਦੀ ਮੌਤ ਹੋਈ ਆ, ਸਾਡੀ ਉਹਨਾਂ ਦੇ ਨਾਲ ਸਿੰਪਥੀ ਹੈਗੀ ਆ, ਤੇ ਅਸੀਂ ਇਮੀਡੀਏਟਲੀ ਹੈਲਪ ਕਰਨ ਜਾ ਰਹੇ ਹੈਗੇ ਆ। ਨੈਸ਼ਨਲ ਗਾਰਡ ਅਰਕਨਸਾਸ ਤੇ ਹੋਰ ਸਟੇਟਾਂ ਦੇ ਵਿੱਚ ਡਿਪਲੋਏ ਕਰ ਦਿੱਤੇ ਗਏ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਨੈਸ਼ਨਲ ਓਸ਼ੀਐਨਿਕ ਐਟਮੋਸਫੇਅਰਿਕ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨਾਂ ਦੇ ਵਿੱਚ ਰੀਸੈਂਟਲੀ ਲੇ ਆਫ ਵੀ ਕੀਤੇ ਗਏ ਆ। ਇਹ ਉਹੀ ਏਜੰਸੀ ਆ ਜਿਹੜੀ ਇਹਨਾਂ ਵੈਦਰ ਪੈਟਰਨਸ ਦੇ ਬਾਰੇ ਜਿਹੜੀ ਉਹ ਦੱਸਦੀ ਆ। ਸੋ ਡਿਜ਼ਾਸਟਰ ਵੈਦਰ ਨੂੰ ਜਿਹੜਾ ਉਹ ਲੈ ਕੇ ਬਹੁਤ ਜ਼ਿਆਦਾ ਹੋ ਰਹੇ ਆ। ਇਹ ਅਮਰੀਕਾ ਕਦੋਂ ਤੱਕ ਜਿਹੜਾ ਉਹ ਚੱਲਦਾ ਰਹਿ ਸਕੇਗਾ? ਇਹ ਬੜਾ ਔਖਾ ਕੰਮ ਆ। ਇਨਫਰਾਸਟ੍ਰਕਚਰ ਹਰ ਵਾਰੀ ਜਿਹੜਾ ਉਹ ਤੜਵਾ ਕੇ ਜਾਂ ਟੁੱਟ ਕੇ ਉਹਨੂੰ ਦੁਬਾਰਾ ਮੁੜ ਕੇ ਖੜਾ ਕਰਨਾ, ਇਹ ਬਹੁਤ ਜ਼ਿਆਦਾ ਮਹਿੰਗਾ ਜਿਹੜਾ ਸੌਦਾ ਨਾਲ ਦੇ ਨਾਲ ਪੈਂਦਾ। ਜਿਹੜੇ ਲੋਕਾਂ ਦੀਆਂ ਜਾਨਾਂ ਗਈਆਂ ਉਹ ਤਾਂ ਬੇਸ਼ਕੀਮਤੀ ਆ, ਉਹਨਾਂ ਦੀ ਤਾਂ ਕੋਈ ਮੁੱਲ ਹੀ ਜਿਹੜਾ ਉਹ ਨਹੀਂ ਹੈਗਾ। ਸੋ ਇਹ ਸਿਚੁਏਸ਼ਨ ਖਾਸੀ ਜਿਹੜੀ ਆ ਮਾੜੀ ਜਿਹੜੀ ਉਹ ਬਣ ਰਹੀ ਆ। ਸੋ ਖਾਸ ਕਰਕੇ ਜਿਹੜਾ ਇਹ ਰਸਟ ਬੈਲਟ, ਮਿਡ ਵੈਸਟ ਦੇ ਵਿੱਚ, ਥੋੜਾ ਸਾਊਥ ਵਾਲੇ ਇਲਾਕੇ ਦੇ ਵਿੱਚ ਵੀ ਆਪਾਂ ਨੂੰ ਇਹ ਸਾਰੀਆਂ ਜਿਹੜੀਆਂ ਸਿਚੁਏਸ਼ਨਸ ਆ ਇਸ ਟਾਈਮ ਮਿਲ ਰਹੀਆਂ। ਸੋ ਡੇਂਜਰ ਲੈਵਲ ਕਹਿੰਦੇ ਵੀ ਰਿਸਕ ਦਾ ਜਿਹੜਾ 3 ਲੈਵਲ ਹੁੰਦਾ ਹੈ ਮੈਕਸਿਮਮ, ਉਸ ਦੇ ਉੱਤੇ ਇਹਨਾਂ ਨੇ ਕਰ ਦਿੱਤਾ ਸੀਗਾ। ਵੀਕਐਂਡ ਦੇ ਉੱਤੇ ਜਦੋਂ 13-14 ਮਾਰਚ ਦੇ ਵੀ ਜਿਹੜੇ ਦਿਨ ਸੀਗੇ ਹਰਜੋਤ ਸਿੰਘ ਜੀ, ਉਹ ਵੀਕਐਂਡ ਤੋਂ ਪਹਿਲਾਂ ਵੀ ਬਹੁਤ ਤੇਜ਼ ਹਵਾਵਾਂ ਦੇ ਨਾਲ ਆਪਾਂ ਦੇਖਿਆ ਵੀ 40 ਦੇ ਉੱਤੇ ਕਿੰਨੇ ਐਕਸੀਡੈਂਟ ਜਿਹੜੇ ਆ ਉਹ ਹੋਏ ਸੀਗੇ। ਵਿੱਚ ਹੀ ਜਿਹੜੇ ਸਨੋ ਸਟਾਰਮ, ਵਿੱਚ ਹੀ ਜਿਹੜੇ ਆ ਟੋਰਨੇਡੋ, ਫਲੱਡਿੰਗ, ਇਹ ਸਾਰਾ ਕੁਝ ਜਿਹੜਾ ਇਸ ਦੇ ਵਿੱਚ ਆਇਆ। ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਜਿਹੜੇ ਉਮਰ ਦੇ ਜਿਹੜੇ ਲੋਕ ਆ, ਉਹ ਇਸ ਦੇ ਵਿੱਚ ਮਰਨ ਵਾਲਿਆਂ ਦੇ ਵਿੱਚ ਇਹਨਾਂ ਦੀ ਸੰਖਿਆ ਜਿਹੜੀ ਉਹ ਆ ਰਹੀ ਆ। ਅਮਰੀਕਾ 'ਚ ਹਰਜੋਤ ਸਿੰਘ ਜੀ ਡਿਜ਼ਾਸਟਰ ਆਉਂਦੇ ਰਹੇ ਆ। ਇਹ ਨਹੀਂ ਆ ਵੀ ਕੋਈ ਨਵੇਕਲੀ ਜਿਹੜੀ ਚੀਜ਼ ਆ ਵੀ ਡਿਜ਼ਾਸਟਰ ਆਉਣੇ ਆ, ਪਰ ਜਿਸ ਰਫਤਾਰ ਦੇ ਨਾਲ ਹਰ ਸਾਲ ਡਿਜ਼ਾਸਟਰਸ ਦਾ ਨੰਬਰ ਵੱਧ ਰਿਹਾ ਆ, ਤੇ ਜਿਸ ਰਫਤਾਰ ਦੇ ਨਾਲ ਇਹਨਾਂ ਡਿਜ਼ਾਸਟਰ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਉਹ ਵੱਧ ਰਹੀ ਆ, ਇਹ ਲੱਗਦਾ ਨਹੀਂ ਵੀ ਕਿਤੇ ਆਪਾਂ ਇੱਕ ਡਿਵੈਲਪਡ ਨੇਸ਼ਨ ਵਾਲੀ ਜਿਹੜੀ ਚਰਚਾ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ। ਇਹ ਖਬਰਾਂ ਜਿਹੜੀਆਂ ਇਦਾਂ ਦੀਆਂ ਬਾਕੀ ਮੁਲਕਾਂ ਤੋਂ ਆਪਾਂ ਜ਼ਰੂਰ ਸੁਣਦੇ ਸੀਗੇ, ਪਰ ਕੁਦਰਤ ਅੱਗੇ ਜ਼ੋਰ ਜਿਹੜਾ ਉਹ ਕਿਸੇ ਦਾ ਨਹੀਂ ਚੱਲਦਾ। ਕੁਦਰਤ ਦੇ ਨਾਲ ਖਿਲਵਾੜ ਵੀ ਬਹੁਤ ਹੋਇਆ ਆ, ਤੇ ਉਹਦਾ ਖਾਮਿਆਜ਼ਾ ਇਵੈਂਚੁਅਲੀ ਆਪਾਂ ਸਾਰਿਆਂ ਨੂੰ ਭੁਗਤਣਾ ਪੈ ਰਿਹਾ ਹੈ। ਅਰਕਨਸਾ ਸਟੇਟ ਦੇ ਵਿੱਚ 3 ਜਣਿਆਂ ਦੀ ਮੌਤ ਹੋਈ ਆ ਤੇ 29 ਜਣੇ ਬੁਰੀ ਤਰ੍ਹਾਂ ਫੱਟੜ ਹੋਏ ਆ। ਅਰਕਨਸਾ ਡਿਵੀਜ਼ਨ ਆਫ ਐਮਰਜੈਂਸੀ ਮੈਨੇਜਮੈਂਟ ਨੇ ਦੱਸਿਆ ਆ। ਅਰਕਨਸਾ ਦੀ ਗਵਰਨਰ ਸਾਰਾ ਹਕਵੀ ਸੈਂਡਰਸ ਨੇ ਇਹ ਕਿਹਾ ਵੀ ਮੈਂ ਗਰਾਊਂਡ ਦੇ ਉੱਤੇ ਆ। ਇਹ ਬਹੁਤ ਚੰਗੀ ਗੱਲ ਆ ਵੀ ਲੋਕ ਇੱਕ ਦੂਜੇ ਦੀ ਹੈਲਪ ਕਰ ਰਹੇ ਹੈਗੇ ਆ, ਕਿਉਂਕਿ ਇੰਨੀ ਜਲਦੀ ਐਮਰਜੈਂਸੀ ਜਾਂ ਗਾਰਡਸ ਦਾ ਪਹੁੰਚਣਾ ਵੀ ਕਾਫੀ ਹਾਰਡ ਹੁੰਦਾ ਹੈਗਾ ਆ। ਇਸ ਤੋਂ ਬਿਨਾਂ ਕੈਂਸਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਜਿਹੜੇ ਕਈ ਹਾਈਵੇਜ਼ ਆ, ਪੂਰੇ ਦੇ ਪੂਰੇ ਟਰੱਕ, ਕਾਰਾਂ ਉੱਥੇ ਉਲਟੀਆਂ ਪਈਆਂ ਹੈਗੀਆਂ। ਸੋ ਉੱਥੇ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਜੇ ਕੋਈ ਆਪਣੇ ਭੈਣ ਭਰਾ ਦਾ ਹੋਇਆ ਜਾਂ ਕਿਸੇ ਨੇ ਇਸ ਨੂੰ ਜਿਹੜਾ ਉੱਥੇ ਉਸ ਏਰੀਏ 'ਚ ਜਾਣਕਾਰੀ ਦੇਣੀ ਹੋਵੇ, ਜ਼ਰੂਰ ਤੁਸੀਂ 408-272-5200 ਤੇ ਕਾਲ ਕਰਕੇ ਦੱਸ ਦਿਓ। ਸੋ ਡੈਡਲੀ ਡਸਟ ਸਟੋਰਮ ਜਿਹੜਾ ਆ
ਉਹ ਪਲੇਨਸ ਵਾਲੇ ਏਰੀਏ ਤੇ ਟੈਕਸਸ ਦੇ ਹਾਈਵੇ ਦੇ ਉੱਤੇ ਵੀ ਆਇਆ ਹੈਗਾ। ਤੇ ਉੱਥੇ ਟਰੱਕ ਪੂਰੀ ਤਰ੍ਹਾਂ ਉਲਟੇ ਪਏ ਹੈਗੇ। ਕੋਲੋਰਾਡੋ ਦੇ ਵਿੱਚ ਵੀ, ਕੈਂਸਸ ਦੇ ਵਿੱਚ ਵੀ ਜਿਹੜਾ ਹਾਈਵੇ 70 ਆ, ਉੱਥੇ ਆਇਆ। ਟਰੂਪਰਸ ਇਹ ਕਹਿੰਦੇ ਵੀ 71 ਦੇ ਕਰੀਬ ਜੋ ਵਹੀਕਲ ਸੀ, ਜਿਨ੍ਹਾਂ 'ਚ ਟਰੱਕ ਵੀ ਸੀ, ਕਾਰਾਂ ਵੀ ਸੀ, ਉਹ ਐਕਸੀਡੈਂਟ 'ਚ ਇਨਵੋਲਵ ਹੋਈਆਂ, ਜਿਹਦੇ ਨਾਲ 8 ਜਣਿਆਂ ਦੀ ਮੌਤ ਹੋਈ ਹੈਗੀ ਆ। 4 ਲੋਕ ਵੱਖ-ਵੱਖ ਐਕਸੀਡੈਂਟ 'ਚ ਓਕਲਾਹੋਮਾ ਤੇ ਟੈਕਸਸ ਦੇ ਵਿੱਚ ਉਹਨਾਂ ਦੀ ਮੌਤ ਹੋਈ ਆ। ਕਹਿੰਦੇ ਵੀ ਕਈ ਏਰੀਏ 'ਚ 170 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾ ਤੇਜ਼ ਚੱਲ ਰਹੀ ਸੀ ਜਦੋਂ ਟੋਰਨੇਡੋ ਆਏ ਆ, ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੀ ਕੁ ਤੇਜ਼ ਹੋਊਗੀ। ਬਲਿਜ਼ਰਡ ਕੰਡੀਸ਼ਨ ਪਲੇਨਸ ਵਾਲੇ ਏਰੀਏ 'ਚ ਆ। ਸੋ ਵੈਦਰ ਓਵਰਆਲ ਕਾਫੀ ਬੈਡ ਜਿਹੜਾ ਚੱਲ ਰਿਹਾ, ਖਾਸ ਕਰਕੇ ਰੌਕੀਜ਼, ਹਾਈ ਪਲੇਨਸ ਟੂ ਦਾ ਵੈਸਟਰਨ ਗ੍ਰੇਟ ਲੇਕਸ ਏਰੀਆ। ਜੀ, ਸੋ ਇਹਨਾਂ ਗ੍ਰੇਟ ਪਲੇਨਸ ਦੇ ਵਿੱਚ ਇਹ ਜਿਹੜੀ ਸਥਿਤੀ ਹੈ ਇਸ ਟਾਈਮ, ਇਹੀ ਜਿਹੜੀ ਉਹ ਬਣੀ ਪਈ ਆ। ਸੋ ਡਸਟ ਸਟੋਰਮ ਕਈ ਥਾਵਾਂ ਦੇ ਉੱਤੇ ਇੰਨਾ ਜ਼ਿਆਦਾ ਸੀਗਾ, ਜ਼ੀਰੋ ਵਿਜ਼ਿਬਿਲਿਟੀ ਜਿਹੜੀ ਉਹ ਬਣ ਗਈ ਸੀਗੀ, ਕੁਛ ਵੀ ਜਿਹੜਾ ਉਹ ਨਹੀਂ ਦਿਸ ਰਿਹਾ ਸੀ।